ਹਸਪਤਾਲਾਂ ਨੂੰ ਵੀ ਖੱਜਲ ਖੁਆਰੀ ਸਾਨੂੰ ਹੋਣ ਡਈ ਹੈ ਬਥੇਰੀ, ਤੇ ਬਿਜਲੀ ਪਾਣੀ ਵੀ ਕੋਈ ਨਹੀਂ ਆਉਣ ਡਿਆ, ਤੇ ਗੈਸ ਦਾ ਵੀ ਬੇੜਾ ਹੀ ਗਰਕ ਕਰ ਦਿੱਤਾ ਜੇ। ਸਾਨੂੰ ਨਾ ਖਾਣ ਨੂੰ ਲੱਭਦਾ, ਨਾ ਬਾਲਣ ਨੂੰ ਲੱਭਦਾ, ਨਾ ਕੋਈ ਪਾਣੀ ਪੀਣ ਨੂੰ ਲੱਭਦਾ, ਨਾ ਹੀ ਹਸਪਤਾਲਾਂ 'ਚ ਚੰਗੀ ਕੋਈ ਸਾਨੂੰ ਦਵਾਈ ਲੱਭਦੀ ਵੀ। ਇਹਦੇ ਵੱਲ ਧਿਆਨ ਕਰੋ। ਸਲਾਮ ਅਲੈਕਮ ਜੀ, ਮੈਂ ਲੱਭਾ। ਪਿੰਡ ਮੈਨੂੰ ਸਾਰਾ ਅੱਜ ਵੀ ਕਹਿੰਦਾ ਡੱਬ ਖੜੱਬਾ। ਅੱਜ ਜਿੰਨਾ ਮਰਜ਼ੀ ਲੋਕੀ ਮੈਨੂੰ ਐਪਰੀਸ਼ੀਏਟ ਤੇ ਕਰਨ, ਕੀ ਆਂਦੇ ਨੇ ਐਪਰੀਸ਼ੀਏਟ, ਪਰ ਪਿੰਡ ਦੇ ਉਹ ਕੀ ਆਂਦੇ ਨੇ ਕਿ ਉਹ ਯਾਰ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਇਹ ਸਾਰੇ ਸਿਆਣੇ, ਦਾਣੇ ਤੇ ਨਹੀਂ ਤੇ ਲੱਭੇ ਦੇ ਘਰ ਨਹੀਂ। ਲੱਭਾ ਤੇ ਲਾਉਂਦਾ ਪੈਂਚਰ। ਜਿਹੜੀ ਗੱਲ ਮੈਂ ਅੱਜ ਕਰਨ ਲੱਗਾ ਨਾ, ਗੱਲ ਬੜੀ ਖਤਰਨਾਕ ਹੈ। ਇਕੱਲੇ ਦੀ ਗੱਲ ਨਹੀਂ, ਸਾਰਿਆਂ ਦੀ ਗੱਲ ਹੈ। ਇਹ ਪੂਰੇ ਮੁਲਕ ਦੀ ਗੱਲ ਹੈ। ਮੁਲਕ 'ਚ ਪਾਣੀ ਕੋਈ ਨਾ, ਸਰਕਾਰ ਦਾ ਧਿਆਨ ਹੀ ਨਹੀਂ ਹੈ ਜੀ। ਮੈਨੂੰ ਜਿਹਨੇ ਇਹ ਵੀਡੀਓ ਘੱਲੀ, ਜਿਹਨੇ ਦੱਸਣ ਵਾਲੇ ਦੱਸਿਆ, ਉਹਨੇ ਆਖਿਆ ਵੇਖੋ ਕੀ ਮੇਰੇ ਪਿਆਰੇ ਮੁਲਕ 'ਚ ਹੋ ਰਿਹਾ ਹੈ। ਲੱਭਾ ਜੀ ਤੁਸੀਂ ਗੱਲਾਂ ਕਰਦੇ ਹੋ, ਪਰ ਗੱਲਾਂ ਨੂੰ ਚੁੱਕੋ। ਮੈਂ ਆਖਿਆ ਜੀ ਮੈਂ ਹੁਣ ਚੁੱਕ ਕੇ ਸਿਰ ਤੇ ਰੱਖ ਲਵਾਂ? ਮੈਂ ਤਾਂ ਗੱਲ ਹੀ ਕਰਨੀ ਹੈ ਤੁਹਾਡੀ। ਲੱਭਾ ਤੇ ਕਰਦਾ ਆਵਾਮ ਦੀ ਗੱਲ। ਮੇਰੇ ਮੁਲਕ 'ਚ ਪਾਣੀ ਕੋਈ ਨਹੀਂ। ਇਹ ਕਿੰਨੇ ਘੱਲਣਾ? ਸਰਕਾਰ ਨੇ। ਸਰਕਾਰ ਦਾ ਵੀ ਕਸੂਰ ਕੋਈ ਨਹੀਂ। ਇਹ ਕਸੂਰ ਤੇ ਉਸ ਅਦਾਰੇ ਦਾ, ਜਿਹਦਾ ਨਾਂ ਰੱਖਿਆ ਜੇ ਵਾਸਾ। ਜਿਹੜੇ ਕੋ ਵਾਸਾ ਦੇ ਡਾਇਰੈਕਟਰ ਸਾਹਿਬ ਨੇ, ਜਿਹੜੇ ਵੀ ਨੇ, ਮੈਨੂੰ ਨਹੀਂ ਪਤਾ ਕੌਣ ਨੇ, ਉਹਨਾਂ ਅੱਗੇ ਰਿਕਵੈਸਟ ਲੈ, ਅੰਗਰੇਜ਼ੀ ਬੋਲੇਗਾ ਲੱਭਾ। ਉਹ ਤਰਲਾ ਮਿੰਨਤ ਤੇ ਡਾਇਰੈਕਟਰ ਸਾਹਿਬ ਵਾਸਾ, ਧਿਆਨ ਕਰੋ। ਇਹ ਕਈਆਂ ਇਲਾਕਿਆਂ 'ਚ 100 200 ਘਰ ਏ, ਪਾਣੀ ਕੋਈ ਨਹੀਂ ਆਉਂਦਾ ਪਿਆ। 6 ਮਹੀਨੇ ਹੋ ਗਏ ਨੇ, ਆਂਦੇ ਨੇ ਅਸੀਂ ਦਫ਼ਤਰਾਂ ਦੇ ਵਿੱਚ ਖੱਜਲ ਹੋ ਕੇ ਆ ਗਏ ਹਾਂ, ਪਾਣੀ ਕੋਈ ਨਹੀਂ ਆਉਂਦਾ ਪਿਆ। ਐਸੇ ਤਰ੍ਹਾਂ ਹੀ ਬਿਜਲੀ ਦੀ ਗੱਲ ਹੈ। ਬਿਜਲੀ ਵੀ ਜਿਹੜੀ ਹੈ ਕਈ ਥਾਵਾਂ ਤੇ 2-2 ਦਿਨ ਵੀ ਨਹੀਂ ਆਉਂਦੀ। ਲੋਕੀ ਕਰਾਉਂਦੇ ਕਰ ਲਾਂਦੇ ਨੇ ਪਏ। ਜੇ ਬਿਜਲੀ ਨਹੀਂ ਆਉਣੀ ਤੇ ਫਿਰ ਉਹ ਕਿਵੇਂ, ਮੋਟਰਾਂ ਕਿੱਥੋਂ ਚੱਲਣੀਆਂ ਨੇ, ਪਾਣੀ ਕਿੱਥੋਂ ਆਉਣਾ ਹੈ ਜੀ। ਇਸੇ ਤਰ੍ਹਾਂ ਹੀ ਰੌਲਾ ਬਣਿਆ ਅੱਜ ਕੱਲ੍ਹ ਗੈਸ ਦਾ। ਸਾਰੀ 24 ਘੰਟਿਆਂ 'ਚ ਕੋਈ 2-4-6 ਘੰਟੇ ਗੈਸ ਵੀ ਲੱਭਦੀ ਹੈ। ਸੁਣਨੇ 'ਚ ਆਇਆ ਲੱਭਾ ਤੇ ਬਾਲਦਾ ਗੋਇਆ। ਹਾਂਜੀ, ਲੱਭੇ ਨੂੰ ਕੀ ਲੱਗੇ ਗੈਸ ਨਾਲ? ਇੱਥੋਂ ਟਾਹਣੀ ਤੋਂ 2 ਟਾਹਣੀਆਂ ਤਰੋੜੀਆਂ ਧੁੱਪੇ ਸੁਕਾਈਆਂ ਤੇ ਬਾਲ ਲਈਆਂ। ਲੱਭਾ ਤੇ ਆਪਣੇ ਜਿਹੜਾ ਪਿੱਛੇ ਆਪਣਾ ਡੇਰਾ ਹੈ ਨਾ ਜੀ, ਇੱਥੋਂ ਹੀ ਲਾ ਲੂ ਕੇ ਟਾਹਲੀਆਂ ਤੇ 4 ਟਾਹਣੀਆਂ ਤੇ ਬਾਲ ਬੁੱਲ ਲੈਂਦਾ। ਕੁੱਲੀ ਆਪਣੀ ਕੱਚੀ, ਕੋਈ ਬਾਲਾ ਡਿੱਗ ਪਿਆ, ਉਹ ਫੜ ਕੇ ਬਾਲ ਲਿਆ, ਰੋਟੀ ਕੱਚੀ ਪੱਕੀ ਕਰਕੇ ਖਾ ਲਈ। ਲੱਭੇ ਨੂੰ ਐਡੀ ਫਿਕਰ ਨਹੀਂ। ਫਿਕਰ ਤੇ ਤੁਹਾਡੀ ਹੈ ਲੱਭੇ ਨੂੰ। ਜਿੰਨਾ ਮੇਰੇ ਭੈਣ ਭਰਾਵਾਂ ਨੂੰ ਗੈਸ ਨਹੀਂ ਲੱਭਦੀ, ਬਿਜਲੀ ਨਹੀਂ ਲੱਭਦੀ, ਪਾਣੀ ਨਹੀਂ ਲੱਭਦੀ, ਇਹ ਉਹਨਾਂ ਦਾ ਰੋਣਾ ਰੋਣ ਡਏ ਆ। ਇਹ ਰੋਣਾ ਤੁਹਾਡਾ ਨਹੀਂ, ਮੇਰਾ। ਕਿਉਂਕਿ ਮੈਂ ਤੁਹਾਨੂੰ ਆਪਣਾ ਸਮਝਣਾ। ਜਦੋਂ ਮੈਂ ਆਪਣਾ ਸਮਝ ਲਿਆ ਤੇ ਤਕਲੀਫ ਤੁਹਾਡੀ ਹੋ ਗਈ ਨਾ, ਮੇਰੀ ਵੀ। ਮੈਨੂੰ ਤੁਹਾਡੀ ਬੜੀ ਤਕਲੀਫ ਹੈ। ਇਸ ਕਰਕੇ ਲੱਭਾ ਕਹਿੰਦਾ ਕਿ ਜਿਹੜੀ ਗੈਸ ਹੈ, ਇਹਦੇ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ ਪਿਆ ਲੋਕਾਂ ਦਾ। ਗੈਸ ਦਾ ਕੁਝ ਕਰੋ। 2 ਘੰਟੇ ਤੁਸੀਂ ਸੁਣਿਆ ਸਵੇਰੇ ਘੱਲਦੇ ਹੋ, ਕੋਈ ਘੰਟਾ ਡੂਢ ਦੁਪਹਿਰੀ ਘੱਲਦੇ ਹੋ, ਕੋਈ ਘੰਟਾ ਡੂਢ ਰਾਤ ਨੂੰ ਘੱਲਦੇ ਹੋ। ਬਾਕੀ ਜਿਹੜਾ ਟਾਈਮ ਹੁੰਦਾ ਉਹ ਬੱਚਿਆਂ ਨੂੰ ਮੁਝਾਣੇ ਨੇ, ਨਿੱਕੇ ਨਿੱਕੇ, ਉਹਨਾਂ ਨੂੰ ਕਿਵੇਂ ਖਵਾਉਣਾ ਪਿਆਣਾ ਹੈ ਜੀ। ਬੀਬੀਆਂ ਨੂੰ ਵਾਸਤੇ ਵੱਖਰਾ ਪਿਆ, ਮੇਰੀਆਂ ਭੈਣਾਂ ਨੂੰ, ਮਾਵਾਂ ਨੂੰ। ਇੱਕ ਭੈਣ ਨੇ ਵੀ ਆਖਿਆ ਲੱਭਿਆ ਕੁਝ ਲੱਭਾ ਹੀ? ਮੈਂ ਆਖਿਆ ਭੈਣ ਜੀ ਮੈਨੂੰ ਕੀ ਲੱਭਣਾ? ਕਹਿੰਦੀ ਸਾਨੂੰ ਵੀ ਕੱਖ ਨਹੀਂ ਲੱਭਾ। ਮੈਂ ਆਖਿਆ ਮੁੜ? ਕਹਿੰਦੀ ਸਾਡੀ ਆਵਾਜ਼ ਚੁੱਕ। ਗੈਸ ਨਹੀਂ ਆਉਣ ਡਈ, ਅਸੀਂ ਤਾਂ ਬੜੀਆਂ ਖੱਜਲ ਹੋ ਗਈਆਂ ਵਾ। ਪਰ ਇੱਕ ਗੱਲ ਹੋਰ ਵੀ ਉਸ ਬੜੀ ਸਿਆਣੀ ਕੀਤੀ। ਕਹਿੰਦੀ ਇਹ ਸਰਕਾਰੀ ਹਸਪਤਾਲਾਂ 'ਚ ਜਾਈਏ ਨਾ, 3 ਘੰਟੇ ਲਾਈਨਾਂ 'ਚ ਲੱਗਣਾ ਪੈਂਦਾ। ਲਾਈਨਾਂ 'ਚ 3 ਘੰਟੇ ਪਹਿਲਾਂ ਲਾਈਨ 'ਚ ਲੱਗੋ ਤਾਂ ਉੱਥੇ ਪਰਚੀ ਬਣਵਾਓ। ਹਾਂਜੀ, ਇੱਕ ਪਾਸੇ ਪਰਚੀ ਬਣਦੀ ਹੈ, ਦੂਜੇ ਪਾਸੇ ਫੇਰ ਜਾਓ, ਉੱਥੇ ਕੋਈ ਹੋਰ ਮੋਹਰ ਲੱਗਦੀ ਹੈ, ਤੀਜੇ ਪਾਸੇ ਜਾਓ ਡਾਕਟਰ ਕੋਲ ਜਾਣ ਵਾਸਤੇ। ਡਾਕਟਰ ਜਿਹੜੇ ਨੇ ਉਹਨਾਂ ਦੇ ਕਮਰਿਆਂ 'ਚ ਵੜਨ ਵਾਸਤੇ 3 ਘੰਟੇ ਖਲੋਣਾ ਪੈਂਦਾ। ਉਹ ਜਿਹੜਾ ਬੂਹੇ 'ਚ ਖਲੋਤਾ ਕੋਈ ਬੀਬੀ ਬੰਦਾ ਹੁੰਦਾ ਨਾ, ਆਵਾਜ਼ਾਂ ਲਾਉਣ ਵਾਲਾ। ਹਾਂਜੀ, ਲੱਭਾ ਜੀ ਕੌਣ ਨੇ, ਤੇ ਸਿੱਧਾ ਜੀ ਕੌਣ ਨੇ, ਤੇ ਮਰੀਅਮ ਬੀਬੀ ਕੌਣ ਨੇ, ਤੇ ਪ੍ਰਵੀਨ ਬੀਬੀ ਕੌਣ ਨੇ, ਆਵਾਜ਼ਾਂ ਦੇ ਕੇ ਜਿਹੜਾ ਅੰਦਰ ਸੱਦਦਾ, ਪਰਚੀਆਂ ਫੜ ਲੈਂਦਾ। ਉਹ 3 ਘੰਟੇ ਦੇ ਬਾਹਰ ਖਿਲਾਰ ਛੱਡਦਾ। ਜਦੋਂ ਡਾਕਟਰ ਕੋਲ ਜਾਓ, ਡਾਕਟਰ ਲਿਖ ਦਿੰਦਾ ਦਵਾਈ। ਲਓ ਜੀ ਇੱਥੇ ਆਈ ਜੇ ਗੱਲ ਮੇਰੇ ਭਾਈ। ਉਹ ਦਵਾਈ ਵਾਲੀ ਪਰਚੀ ਲੈ ਕੇ ਜਦੋਂ ਜਾਂਦੇ ਨਾ, ਉੱਥੇ ਜਿਹੜੀ ਉਹ ਹਸਪਤਾਲ ਦੀ ਬਣੀ ਹੁੰਦੀ ਡਿਸਪੈਂਸਰੀ, ਜਿਹੜਾ ਬੀਬੀ ਬਾਜੀ ਮਰੀਅਮ ਨੇ ਆਖਿਆ ਕਿ ਤੁਹਾਨੂੰ ਦਵਾਈਆਂ ਫਰੀ ਲੱਭਣੀਆਂ ਨੇ, ਮੁਫਤ। ਹੱਕ ਤੇ ਬਣਦਾ ਨਾ ਸਾਡਾ। ਸਾਡੀ ਵਜ਼ੀਰੇ ਹੱਲ ਹੈ, ਸਾਨੂੰ ਕੁਛ ਸ਼ਾਇਦ ਮੁਫਤ ਲੱਭਣੀ ਚਾਹੀਦੀ ਹੈ ਆਵਾਮ ਨੂੰ। ਪਰ ਕੋਈ ਨਾ, ਉਹ ਜਦੋਂ ਉੱਥੇ ਡਿਸਪੈਂਸਰੀ ਜਾਂਦੇ ਨਾ, ਉਹ ਡਾਕਟਰ ਦੀ ਲਿਖੀ ਪਰਚੀ ਲੈ ਕੇ 4 ਦਵਾਈਆਂ ਲਿਖੀਆਂ ਨੇ ਨਾ ਜੀ, ਤੇ 2 ਲੱਭਦੀਆਂ ਨੇ। ਉਹ ਮੈਂ ਬੀਬੀ ਨੇ ਦੱਸਿਆ ਮੈਨੂੰ ਕਿ 2 ਦਵਾਈਆਂ ਜਿਹੜੀਆਂ ਪੁੱਛੀਆਂ, ਮੈਂ ਕਿਹਾ ਇਹ ਕਿੱਥੋਂ ਲੱਭਣੀਆਂ ਨੇ ਪੁੱਤਰ? ਤਾਂ ਕਹਿੰਦਾ ਬੀਬੀ ਬਾਹਰ ਜਾ।
ਬਾਹਰ ਜਾ ਕੇ ਸਟੋਰ ਤੋਂ ਲੈ ਦੱਸ, ਜੇ ਬਾਹਰ ਹੀ ਸਟੋਰ ਤੋਂ ਲੈਣੀ ਤੇ ਬਾਜੀ ਮਰੀਮ ਨੂੰ ਆਖੋ, ਦੱਸੋ ਕਿ ਬਾਜੀ ਇਹ ਦਵਾਈ ਮੁੱਕੀ ਏ, ਇੱਥੇ ਘੱਲੋ। ਆ ਸਰਕਾਰੀ ਹਸਪਤਾਲਾਂ ਦਾ ਤੇ ਇਹ ਹਾਲ ਏ। ਆ ਮੇਰੀ ਬਾਜੀ ਮਰੀਮ ਅੱਗੇ ਵੀ ਗੁਜ਼ਾਰਿਸ਼ ਹੈ, ਬਾਜੀ ਤੁਸੀਂ ਸਾਡੇ ਆਲਾ ਹੁਕਮਰਾਨ ਹੋ, ਸਾਡੇ ਵਜ਼ੀਰੇ ਆਲਾ ਹੋ ਤੁਸੀਂ, ਅਸੀਂ ਤੁਹਾਡੀ ਬੜੀ ਇੱਜ਼ਤ ਕਰਨੇ ਆ। ਵੈਸੇ ਵੀ ਅਸੀਂ ਪਿੰਡਾਂ ਦੇ ਲੋਕ ਜਿਹੜੇ ਆ ਨਾ, ਧੀਆਂ ਭੈਣਾਂ ਦੀ ਬੜੀ ਇੱਜ਼ਤ ਕਰਨੇ ਆ। ਬੜੀ ਮਾੜੀ ਗੱਲ ਹੈ, ਨਾ ਸਾਨੂੰ ਇੱਥੇ ਪਾਣੀ ਲੱਭਦਾ, ਨਾ ਬਿਜਲੀ ਲੱਭਦੀ, ਨਾ ਗੈਸ ਲੱਭਦੀ। ਰਹੀ ਗਈ ਕਥਾ ਜਿਹੜੀ ਸਾਡੀ ਹੈ ਸਿਹਤ ਮਾੜੀ ਚੰਗੀ, ਇਹਦੇ ਆਸ ਜੇ ਕਿਤੇ ਬਿਮਾਰੀ ਪੈ ਜੇ ਸਾਨੂੰ ਤੇ ਫਿਰ ਅਸੀਂ ਜਾਂਦੇ ਹਾਂ ਹਸਪਤਾਲਾਂ 'ਚ, ਉੱਥੇ ਵੀ ਕੱਖ ਨਹੀਂ ਲੱਭਦਾ। ਰੌਲਾ ਤੇ ਬਥੇਰਾ ਪੈਂਦਾ ਪਿਆ ਕਿ ਅਸੀਂ ਹਰ ਸ਼ੈ ਫ੍ਰੀ ਕਰ ਦਿੱਤੀ ਹੈ, ਦਵਾਈਆਂ ਦਵਾਈਆਂ ਹਸਪਤਾਲਾਂ 'ਚ ਮੁਫਤ ਲੱਭਦੀਆਂ। ਪਰ ਜ਼ਰਾ ਧਿਆਨ ਕਰੋ, ਜਿੰਨੇ ਹਸਪਤਾਲਾਂ ਦੇ ਵੱਡੇ ਵੱਡੇ ਕੋਈ ਅਫਸਰ ਨੇ ਨਾ, ਅੱਧੀਆਂ ਦਵਾਵਾਂ ਸੁਣਿਆ ਕਿਤੇ ਬਾਹਰ ਹੀ, ਆਹੋ ਬਾਹਰੋਂ ਬਾਹਰ ਹੀ। ਅੱਗੋਂ ਤੁਸੀਂ ਆਪ ਸਮਝਦਾਰ ਹੋ, ਹੈਂ ਜੀ। ਇਹ ਆਵਾਮ ਨੂੰ ਕੀ ਲੱਭਣਾ, ਘੱਟਾ ਤੇ ਸਾਹ ਆਵਾਮ ਦੇ ਪੱਲੇ ਕੱਖ ਨਹੀਂ ਆਉਣ ਡਏ ਆ। ਇਸ ਕਰਕੇ ਮੇਰੀ ਅਪੀਲ ਹੈ, ਲੱਭੇ ਦੀ ਅਪੀਲ ਹੈ ਪੂਰੀ ਆਵਾਮ ਵੱਲੋਂ। ਨੁਮਾਇੰਦਗੀ ਕਰਦਾ ਲੱਭਾ ਆਪਣੇ ਪਿੰਡ ਦੀ, ਪੂਰੀ ਆਵਾਮ ਦੀ। ਲਓ ਜੀ, ਮੇਰਾ ਤੇ ਕੰਮ ਸੀ ਤੁਹਾਡੀ ਆਵਾਜ਼ ਨੂੰ ਅੱਗੇ ਤੱਕ ਟੋਰਨਾ। ਤੁਹਾਡੀ ਆਵਾਜ਼ਾਂ ਨੂੰ ਤੇ ਲੱਭਾ ਟੋਰੇਗਾ ਅੱਗੇ, ਚੰਗਾ ਭਲਾ ਟਕਾ ਕੇ। ਤੇ ਤੁਸੀਂ ਆਸੇ ਪਾਸੇ ਦਾ ਧਿਆਨ ਰੱਖੋ। ਜੇ ਤੁਹਾਨੂੰ ਕਿੰਜ ਦੀ ਗੱਲ ਲੱਭੇ ਤੇ ਲੱਭੇ ਨਾਲ ਸ਼ੇਅਰ ਕਰੋ। ਚੰਗਾ, ਜਿਉਂਦੇ ਰਹੋ, ਖਾਓ ਪੀਓ, ਮੌਜ ਕਰੋ ਤੇ ਆਪਣਾ ਧਿਆਨ ਰੱਖੋ। ਰੱਬ ਰਾਖਾ।